ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। 5 ਜਨਵਰੀ ਦਿਨ ਮੰਗਲਵਾਰ ਆਪਣੇ ਨਾਲ ਇਸ ਮੌਕੇ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਆਪਾਂ ਤੁਹਾਡੇ ਲਈ ਜਨਵਰੀ 5 ਦਾ ਜਿਹੜਾ ਮੰਗਲਵਾਰ ਦਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਬਹੁਤ ਹੀ ਇੰਪੋਰਟੈਂਟ ਦਿਨ ਹੈਗਾ ਜਾਰਜੀਆ ਦੇ ਵਿੱਚ, ਜਿੱਥੇ ਕਿ ਹੁਣ ਇਲੈਕਸ਼ਨ ਦੇ ਜਿਹੜੇ ਰਿਜ਼ਲਟਸ ਆ ਉਹ ਆਉਣੇ ਸ਼ੁਰੂ ਹੋ ਗਏ ਹੈਗੇ ਆ, ਪਰ ਲੱਗਦਾ ਨਹੀਂ ਕਹਿੰਦੇ ਵੀ ਜਿਹੜੀ ਇਹ ਇਲੈਕਸ਼ਨ ਆ ਇਹ ਵੀ ਅੱਜ ਦੀ ਰਾਤ ਦੇ ਵਿੱਚ ਡਿਸਾਈਡ ਹੋਊਗੀ। ਜਿਹੜਾ ਫਰਕ ਹੈਗਾ ਆ ਬਹੁਤ ਹੀ ਥੋੜ੍ਹਾ ਚੱਲ ਰਿਹਾ। ਚਾਰੇ ਕੈਂਡੀਡੇਟ ਜਿਹੜੇ ਆ ਦੋਨੋਂ ਹੀ ਰਿਪਬਲਿਕਨ ਦੋਨੋਂ ਡੈਮੋਕਰੇਟ ਦੇ ਵਿੱਚ ਅਤੇ ਜਿੰਨੇ ਕੁ ਹੁਣ ਤੱਕ ਰਿਜ਼ਲਟ ਜਿਹੜੇ ਆਏ ਹੈਗੇ ਆ, ਜੇ ਦੱਸਿਆ ਜਾਵੇ ਜਿਹੜੇ ਔਸਿਫ ਹੈਗੇ ਆ ਡੈਮੋਕਰੇਟ ਉਹਨਾਂ ਨੂੰ ਹੁਣ ਤੱਕ ਜਿਹੜਾ ਆ 13,09,140 ਵੋਟਾਂ ਮਿਲੀਆਂ ਹੈਗੀਆਂ ਆ। ਡੇਵਿਡ ਪਰਡਿਊ ਜਿਹੜੇ ਆ ਉਹਨਾਂ ਨੂੰ 12,93,397 ਅਤੇ ਜਿਹੜੇ ਪਰਡਿਊ ਆ ਇਹ ਰਿਪਬਲਿਕਨ ਆ। ਸੋ ਪਰਸੈਂਟੇਜ ਵਾਈਜ਼ ਦੇਖਿਆ ਜਾਵੇ 50% 'ਤੇ ਹੀ ਹੈਗੇ ਆ। ਹਜੇ ਜਿਹੜੀ ਰਿਪੋਰਟਿੰਗ ਆ ਉਹ 61% ਹੋਈ ਆ ਟੋਟਲ ਜਿੰਨੀ ਇਲੈਕਸ਼ਨ ਆ। ਜਿਹੜੀ ਦੂਜੀ ਸੀਟ ਆ ਸੈਨੇਟ ਦੀ ਉਹਦੇ ਵਿੱਚ ਜਿਹੜੇ ਆਰ ਵਾਰਨੋਕ ਆ ਡੈਮੋਕਰੇਟ ਉਹਨਾਂ ਨੂੰ ਹੁਣ ਤੱਕ 13,19,238 ਵੋਟਾਂ ਮਿਲੀਆਂ ਹੈਗੀਆਂ ਆ, ਅਤੇ ਕੈਲੀ ਲੋਫਲਰ ਜਿਹੜੀ ਆ ਰਿਪਬਲਿਕਨ ਉਸ ਨੂੰ 12,83,482 ਵੋਟਾਂ ਮਿਲੀਆਂ ਹੈਗੀਆਂ ਜੀ। ਸੋ ਅਜੇ ਤਕਰੀਬਨ 40% ਵੋਟਾਂ ਦੀ ਗਿਣਤੀ ਹੋਣੀ ਜਿਹੜੀ ਉਹ ਬਾਕੀ ਹੈਗੀ ਆ। ਸੋ ਓਵਰਆਲ ਦੇਖਿਆ ਜਾਵੇ ਅਰਲੀ ਵੋਟਿੰਗ ਦੇ ਵਿੱਚ ਜਿਹੜਾ ਆ ਹਰਜੋਤ ਸਿੰਘ ਜੀ 3 ਮਿਲੀਅਨ ਲੋਕਾਂ ਨੇ ਆਲਰੇਡੀ ਜਾਰਜੀਆ ਦੇ ਵਿੱਚ ਵੋਟ ਪਾ ਦਿੱਤੀ ਸੀ, ਅਤੇ ਅੱਜ ਵੀ ਕਾਫੀ ਜਿਹੜਾ ਆ ਉਹ ਵੋਟਿੰਗ ਉੱਥੇ ਹੋਈ ਆ। ਸੋ ਕਹਿੰਦੇ ਵੀ ਤਕਰੀਬਨ 1.7 ਮਿਲੀਅਨ ਬੈਲਟ ਅਜੇ ਗਿਣਨੇ ਬਾਕੀ ਨੇ। ਸੋ ਇਸ ਨੂੰ ਅਜੇ ਕਾਫੀ ਲੰਮਾ ਸਮਾਂ ਜਿਹੜਾ ਆ ਉਹ ਲੱਗ ਸਕਦਾ ਆ। ਅਤੇ ਜਿੱਦਾਂ ਪਹਿਲੋਂ ਵੀ ਕਈ ਜਿਹੜੀਆਂ ਕਿਆਸ ਰਹੀਆਂ ਜਿਹੜੀਆਂ ਉਹ ਚੱਲ ਰਹੀਆਂ ਸੀ ਉਸ ਦੇ ਮੁਤਾਬਕ ਡੈਡ ਹੀਟ। ਸੋ ਇੱਕ ਦੇ ਵਿੱਚ ਜਿਹੜਾ ਡੈਮੋਕਰੇਟ ਪਾਰਟੀ ਦਾ ਔਸਫ ਆ ਉਹ ਤਕਰੀਬਨ 11,000 ਵੋਟ ਦੇ ਨਾਲ ਅੱਗੇ ਆ। ਦੂਜੇ ਪਾਸੇ ਡੈਮੋਕਰੇਟ ਪਾਰਟੀ ਵਾਲਾ ਜਿਹੜਾ ਵਾਰਨੋਕ ਆ ਉਹ 30,000 ਦੇ ਨਾਲ ਅੱਗੇ ਆ। ਉੱਦਾਂ ਪਿਛਲੀ ਵਾਰ ਦੇ ਜਿਹੜੇ ਆ ਹਰਜੋਤ ਸਿੰਘ ਜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਹਿਸਾਬ ਦੇ ਨਾਲ ਜੇ ਵੇਖਿਆ ਜਾਵੇ ਤਾਂ ਅਰਲੀ ਵੋਟਿੰਗ ਦੇ ਵਿੱਚ ਡੈਮੋਕਰੇਟਸ ਦਾ ਹੱਥ ਜਿਹੜਾ ਆ ਉਹ ਭਾਰੀ ਰਿਹਾ ਆ, ਅਤੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀਆਂ ਵੋਟਾਂ ਉਸ ਦੇ ਵਿੱਚ ਮਿਲੀਆਂ ਨੇ ਜਿਹੜੇ ਰਿਪਬਲਿਕਨਸ ਦੇ ਮੁਕਾਬਲੇ। ਅਤੇ ਜੇ ਆਲਰੇਡੀ ਡੈਮੋਕਰੇਟਸ ਅੱਗੇ ਆ ਅਤੇ ਹੁਣ ਅਰਲੀ ਵੋਟਿੰਗ ਵਾਲੀਆਂ ਵੋਟਸ ਕਾਊਂਟ ਕਰਨੀਆਂ ਬਾਕੀ ਆ, ਤਾਂ ਇਸ ਦੇ ਨਾਲ ਰਿਪਬਲਿਕਨ ਪਾਰਟੀ ਦੇ ਲਈ ਖਤਰਾ ਜਿਹੜਾ ਆ ਉਹ ਹੋ ਸਕਦਾ ਆ। ਸੋ ਡੈਮੋਕਰੇਟ ਪਾਰਟੀ ਦੇ ਲਈ ਸੈਨੇਟ ਦੇ ਵਿੱਚ ਮੈਜੋਰਟੀ ਹਾਸਲ ਕਰਨ ਦੇ ਲਈ ਇਹ ਦੋਨੋਂ ਹੀ ਸੀਟਾਂ ਜਿੱਤਣੀਆਂ ਲਾਜ਼ਮੀ ਆ। ਇੱਕ ਸੀਟ ਜਿੱਤ ਕੇ ਉਹਨਾਂ ਦਾ ਜਿਹੜਾ ਕੰਮ ਆ ਉਹ ਨਹੀਂ ਬਣਨਾ, ਅਤੇ ਜਿੱਦਾਂ ਸਵੇਰੇ ਜ਼ਿਕਰ ਕੀਤਾ ਸੀ ਫਿਰ ਮਿਚ ਮਕੌਨਲ ਦੇ ਕੋਲ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਜਿਹੜੀ ਆ ਉਹ ਪਾਵਰ ਆ ਉਹ ਰਹਿ ਜਾਵੇਗੀ। ਸੋ ਦੇਖਦੇ ਹਾਂ ਕੀ ਹੁੰਦਾ। ਜਿੱਦਾਂ ਆਪਾਂ ਦੇਖਿਆ ਸੀ ਜਿਹੜੇ ਹੁਣ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਪਹਿਲੇ 2 ਸਾਲਾਂ ਦੇ ਕਾਰਜਕਾਲ ਦੇ ਵਿੱਚ ਉਹਨਾਂ ਦੇ ਕੋਲ ਐਬਸੋਲਿਊਟ ਮੈਜੋਰਟੀ 64 ਫੇਰੇ ਸੀ। ਹਾਊਸ ਦੇ ਵਿੱਚ ਵੀ ਮੈਜੋਰਟੀ ਸੀ,
ਫਿਰ ਉਸ ਤੋਂ ਬਾਅਦ 'ਚ ਸੈਨੇਟ 'ਚ ਵੀ ਮੈਜੋਰਟੀ ਸੀ ਅਤੇ ਖੁਦ ਵੀ ਜਿਹੜੇ ਰਿਪਬਲਿਕਨ ਪਾਰਟੀ ਦੇ ਜਿਹੜੇ ਉਹ ਪ੍ਰੈਜ਼ੀਡੈਂਟ ਸੀਗੇ। ਪਰ ਹੁਣ ਰਿਪਬਲਿਕਨਸ ਇੱਦਾਂ ਸ਼ੋਅ ਕਰ ਰਹੇ ਆ ਵੀ ਜੇ ਸੈਨੇਟ ਦੇ ਵਿੱਚ ਇਹਨਾਂ ਨੂੰ ਡੈਮੋਕ੍ਰੇਟਸ ਨੂੰ ਮੈਜੋਰਟੀ ਆ ਗਈ, ਸਾਰੇ ਪਾਸੇ ਆ ਗਈ, ਤਾਂ ਕਹਿੰਦੇ ਆ ਵੀ ਦੂਜੀ ਵਿਰੋਧੀ ਧਿਰ ਤਾਂ ਜਿਹੜੀ ਉਹ ਖਤਮ ਹੋ ਜਾਣੀ ਆ। ਪਰ ਆਈ ਥਿੰਕ ਇਹ ਸਮੇਂ ਦੀ ਜਿਹੜੀ ਆ ਇੱਕ ਹੁੰਦੀ ਆ ਤਬਦੀਲੀਆਂ ਜਿਹੜੀਆਂ ਉਹ ਦੇਖਣ ਨੂੰ ਅਕਸਰ ਮਿਲਦੀਆਂ ਰਹਿੰਦੀਆਂ ਆ। ਪਰ ਇਹ ਜਿਹੜੀਆਂ ਇਲੈਕਸ਼ਨਸ ਆ ਇਹਨਾਂ ਦੋਨਾਂ ਦੇ ਵਿੱਚ ਪਾਣੀ ਵਾਂਗ ਡਾਲਰ ਜਿਹੜੇ ਆ ਉਹ ਬਹਾਏ ਗਏ ਨੇ ਦੋਨਾਂ ਹੀ ਪਾਰਟੀਆਂ ਦੇ ਦੁਆਰਾ। ਸੋ ਇਹ ਕਾਫੀ ਜਿਹੜਾ ਇਸ ਟਾਈਮ ਵੱਡਾ ਕਿਤੇ ਨਾ ਕਿਤੇ ਜਿਹੜਾ ਆ ਦਾਅ ਲੱਗਾ ਪਿਆ ਆ, ਕਿਉਂਕਿ ਫੈਡਰਲ ਲੈਵਲ ਦੇ ਉੱਤੇ ਕਾਫੀ ਇਸ ਦੀਆਂ ਵੱਖ-ਵੱਖ ਚੀਜ਼ਾਂ ਜਿਹੜੀਆਂ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ। ਉੱਧਰ ਖਬਰ ਜਿਹੜੀ ਹਰਜੋਤ ਸਿੰਘ ਜੀ ਇਹ ਆ ਰਹੀ ਆ, ਜਿਹੜੀ ਜਾਰਜੀਆ ਦੀ ਪਬਲਿਕ ਬ੍ਰੌਡਕਾਸਟਿੰਗ ਵਾਲੇ ਆ ਉਹਨਾਂ ਨੂੰ GOP ਦੀ ਆਵਾਜ਼ ਪਾਰਟੀ ਆ ਉਸ ਨੂੰ ਕਵਰ ਕਰਨ ਤੋਂ ਜਿਹੜਾ ਉਹ ਰੋਕ ਦਿੱਤਾ ਗਿਆ ਆ। ਉਹਨਾਂ ਦੇ ਜਿਹੜੇ ਰਿਪੋਰਟਰਸ ਆ ਉਹਨਾਂ ਨੇ ਜਿਹੜਾ ਆ ਇਸ ਦੇ ਵਿੱਚ ਇਹ ਦੱਸਿਆ ਆ ਵੀ ਉਹਨਾਂ ਨੂੰ ਜਿਹੜਾ ਡਿਨਾਈ ਕਰ ਦਿੱਤੇ ਗਏ ਆ ਕ੍ਰੀਡੈਂਸ਼ੀਅਲ ਵੀ ਜਿਹੜੀ ਜਾਰਜੀਆ ਦੀ ਰਿਪਬਲਿਕਨ ਪਾਰਟੀ ਆਵਾਜ਼ ਪਾਰਟੀ ਹੈਗੀ ਲੋਫਲਰ ਅਤੇ ਪਰਡਿਊ ਵਾਸਤੇ ਉਹਨਾਂ ਨੂੰ ਨਾ ਜਿਹੜਾ ਆ ਉਹ ਦਿਖਾਇਆ ਜਾਵੇ। ਸੋ ਜਿਹੜੀ ਜਾਰਜੀਆ ਪਬਲਿਕ ਬ੍ਰੌਡਕਾਸਟਿੰਗ ਆ ਇਹ ਕਹਿੰਦੇ ਵੀ ਇੱਕ ਕਾਫੀ ਵੱਡਾ ਹਿਸਟੋਰਿਕ ਇਵੈਂਟ ਹੋਊਗਾ ਜੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਡਿਨਾਈ ਕੀਤਾ ਜਾਂਦਾ ਆ। ਕਹਿੰਦੇ ਜਾਰਜੀਆ ਦੇ ਵਿੱਚ 100 ਜਿਹੜੀਆਂ 59 ਕਾਉਂਟੀਜ਼ ਦੇ ਵਿੱਚ ਰਹਿ ਰਹੇ ਲੋਕ ਆ ਉਹਨਾਂ ਤੱਕ ਇਸ ਪਬਲਿਕ ਬ੍ਰੌਡਕਾਸਟਿੰਗ ਦੀ ਜਿਹੜੀ ਉਹ ਪਹੁੰਚ ਹੁੰਦੀ ਆ ਅਤੇ ਉਹਨਾਂ ਨੂੰ ਜਿਹੜਾ ਉਹ ਰੋਕਣਾ ਕਿਤੇ ਨਾ ਕਿਤੇ ਇਹ ਇੱਕ ਮਾੜੀ ਗੱਲ ਹੈਗੀ ਆ। ਜੀ ਸੋ ਬਿਲਕੁਲ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਵੀਟ ਵੀ ਕੀਤਾ ਪਏ ਜੀ ਮਸ਼ੀਨਾਂ ਜਿਹੜੀਆਂ ਆ ਕਾਊਂਟ ਕਰਨੋਂ ਇੱਕ ਜਗ੍ਹਾ 'ਤੇ ਹਟ ਗਈਆਂ ਸੀ। ਥੋੜ੍ਹੇ ਜਿਹੇ ਜੇ ਅਪਡੇਟ ਕਰਦੇ ਜਾਈਏ, ਜਿਹੜੇ ਰਿਪਬਲਿਕਨ ਕੈਂਡੀਡੇਟ ਸੈਨੇਟ ਲਈ ਹੈਗੇ ਡੇਵਿਡ ਪਰਡਿਊ ਉਹ 71 ਸਾਲਾਂ ਦੇ ਆ ਅਤੇ ਉਹਨਾਂ ਜਿਹੜੇ ਫਾਈਟ ਕਰ ਰਹੇ ਅਗੇਂਸਟ ਡੈਮੋਕਰੇਟ ਜੌਨ ਔਸਫ ਉਹ 33 ਸਾਲਾਂ ਦੇ ਆ। ਸੋ ਜਿਹੜੇ ਜੌਨ ਔਸਫ ਆ ਇਹ ਡਾਕੂਮੈਂਟਰੀ ਪ੍ਰੋਡਕਸ਼ਨ ਕੰਪਨੀ ਰਨ ਕਰਦੇ ਆ। ਜਿਹੜੇ ਪਰਡਿਊ ਆ ਇਹ ਸੈਕੰਡ ਟਰਮ ਇਹਨਾਂ ਦੀ ਸੈਨੇਟ ਦੀ ਹੋਣੀ ਆ। ਸੈਨੇਟਰ ਤਾਂ ਤੁਹਾਨੂੰ ਪਤਾ ਹੀ ਆ ਵੀ ਕਈ ਵਾਰ 50-50 ਸਾਲ ਚਿੰਬੜੇ ਰਹਿੰਦੇ ਆ, ਹਟਦੇ ਨਹੀਂ ਹੈਗੇ। ਆਪਾਂ ਕੈਲੀਫੋਰਨੀਆ ਵਾਲੀ ਵੀ ਸੈਨੇਟਰ ਦੇਖੀ ਆ ਵੀ ਕਿੰਨੀ 91 92 ਸਾਲਾਂ ਦੀ ਹੋ ਗਈ। ਇਸੇ ਤਰ੍ਹਾਂ ਉੱਧਰ ਮਿਚ ਮਕੌਨਲ ਆ, ਹੋਰ ਕਿੰਨੇ ਜਿਹੜੇ ਬੁੜੇ ਹੈਗੇ ਆ ਉਹ ਹਟਦੇ ਹੀ ਨਹੀਂ ਹੈਗੇ 40 50 ਸਾਲ ਤੋਂ। ਅਤੇ ਦੂਸਰੇ ਜਿਹੜੇ ਸੈਨੇਟਰ ਆ ਕੈਲੀ ਲੋਫਲਰ ਉਹ 50 ਸਾਲਾਂ ਦੀ ਰਿਪਬਲਿਕਨ ਆ ਅਤੇ ਉਹਨਾਂ ਦੇ ਅਗੇਂਸਟ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਰਾਫੀਅਲ ਵਾਰਨੋਕ ਆ ਉਹ 51 ਸਾਲਾਂ ਦੇ ਆ। ਉਹ ਜਿਹੜਾ ਰਾਫੀਅਲ ਵਾਰਨਕ ਆ ਇਹ ਇੱਕ ਪੈਸਟਰ ਰਹੇ ਹੈਗੇ ਆ ਐਵਨਜ਼ਰ ਬੈਪਟਿਸਟ ਚਰਚ, ਜਿੱਥੇ ਕਿ ਜਿਹੜੇ ਰੈਵਰਨਰ ਮਾਰਟਨ ਲੂਥਰ ਕਿੰਗ ਜੂਨੀਅਰ ਪ੍ਰੀਚ ਕਰਦੇ ਹੁੰਦੇ ਸੀਗੇ। ਜੀ ਜੀ ਬਿਲਕੁਲ। ਸੋ ਕਾਫੀ ਕਾਂਟੇ ਦੀ ਜਿਹੜੀ ਟੱਕਰ ਆ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਸੋ ਇਹ ਦੇਖਣਾ ਫਿਰ ਜਿਹੜਾ ਉਹ ਇਹ ਰਹੂਗਾ ਵੀ ਜਿਹੜਾ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਆ ਉਸ ਨੂੰ ਲੈ ਕੇ ਅਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਕਿਤੇ ਨਾ ਕਿਤੇ ਉਹਨਾਂ ਦੇ ਦਰਮਿਆਨ ਵੀ ਇੱਕ ਵਾਰੀ ਫਿਰ ਇਹ ਇਲੈਕਸ਼ਨ ਨੂੰ ਜਿਹੜਾ ਉਹ ਪੇਸ਼ ਕਰਕੇ ਦੇਖਿਆ ਜਾ ਰਿਹਾ ਆ ਵੀ ਇਹਨਾਂ ਦੇ ਦਰਮਿਆਨ ਦੇਖਦੇ ਹਾਂ ਜੀ ਕੌਣ ਜਿੱਤਦਾ ਹੈਗਾ ਆ। ਸੋ ਕਾਫੀ ਕਾਂਟੇ ਦੀ ਟੱਕਰ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਦੋਨੋਂ ਹੀ ਜਿਹੜੇ ਪਾਸੇ ਦੇ ਜਿਹੜੇ ਕੈਂਡੀਡੇਟਸ ਆ ਆਪੋ ਆਪਣੀ ਜਿੱਤ ਦੇ ਲਈ ਯਕੀਨਵੱਧ ਜਿਹੜੇ ਆ ਉਹ ਨਜ਼ਰ ਆ ਰਹੇ ਸੀਗੇ। ਪਰ ਕਾਫੀ ਕੜਾ ਜਿਹੜਾ ਮੁਕਾਬਲਾ ਆ, ਦੇਖਦੇ ਹਾਂ ਵੀ ਕੀ ਹੁੰਦਾ ਹੈ ਅਤੇ ਜਾਂ ਇਹ ਵੀ ਇਲੈਕਸ਼ਨ ਜਿਹੜੀ ਅਦਾਲਤਾਂ ਦੇ ਵਿੱਚ ਜਿਹੜੀ ਉਹ ਧੱਕੇ ਖਾਂਦੀ ਫਿਰੂਗੀ, ਇਹ ਦੇਖਣਾ ਹੋਊਗਾ। ਸੋ ਕਾਫੀ ਰੋਚਕ ਮੁਕਾਬਲਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਆ ਅਤੇ ਆਪਾਂ ਵੀ ਇਸ ਦੇ ਉੱਤੇ ਜ਼ਰੂਰ ਨਜ਼ਰ ਜਿਹੜੀ ਆ ਉਹ ਬਣਾਏ ਰੱਖਾਂਗੇ ਕੀ ਕੁਛ ਜਿਹੜਾ ਆ ਇਸ ਦੇ ਕਰਕੇ ਦੇਖਿਆ ਜਾ ਰਿਹਾ ਆ। ਪਰ ਇਹ ਸ਼ੋਰ ਆ ਵੀ ਅੱਜ ਜਿਹੜੇ ਰਿਜ਼ਲਟ ਆ ਉਹ ਨਹੀਂ ਹੋਣੇ। ਡਿਸਾਈਡ ਹੋਣਗੇ। 1.7 ਮਿਲੀਅਨ ਵੋਟਾਂ ਅਜੇ ਕਾਊਂਟ ਕਰਨ ਵਾਲੀਆਂ ਪਈਆਂ ਜਦੋਂ ਆਪਾਂ ਇਹ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਕਰ ਰਹੇ ਹੈਗੇ। ਪਰ ਜਾਰਜੀਆ ਦੀ ਹਿਸਟਰੀ ਸਭ ਤੋਂ ਜ਼ਿਆਦਾ ਵੋਟਾਂ ਆ ਜਿਹੜੀਆਂ ਇਸ ਇਲੈਕਸ਼ਨ 'ਚ ਪਈਆਂ ਹੈਗੀਆਂ। ਘੱਟ ਦੇਖਿਆ ਜਾਂਦਾ ਉਹਦਾ ਰਨ ਆਫ ਇਲੈਕਸ਼ਨ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਲੋਕ ਆ ਉਹ ਵੋਟ ਜਿਹੜੇ ਆ ਲੈਣ, ਪਰ ਦਿਲਚਸਪੀ ਬਹੁਤ ਜ਼ਿਆਦਾ ਲੋਕਾਂ ਦੀ ਜਿਹੜੀ ਆ ਉਹ ਸਿਆਸਤ ਦੇ ਵਿੱਚ ਇਹ ਪੂਰੀ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਇਹ ਪੂਰੇ ਟਾਈਮ ਦੇ ਵਿੱਚ ਰਹੀ ਹੈਗੀ ਆ। ਜੀ ਅਗਲੀ ਖਬਰ ਵੱਲ ਚਲੀਏ ਜਿਹੜੀ ਕੈਨੋਸ਼ਾ ਤੋਂ ਆ ਰਹੀ ਆ। ਆਪਾਂ ਸਵੇਰੇ ਦੱਸਿਆ ਸੀ ਵੀ ਉੱਥੇ ਅੱਜ ਡਿਸਾਈਡ ਹੋਣਾ ਸੀ ਉਹਨਾਂ ਦੇ ਕ੍ਰਿਮੀਨਲ ਚਾਰਜ ਵੀ ਫਾਈਲ ਕੀਤੇ ਜਾਣ ਪੁਲਿਸ ਆਫਿਸਰ ਦੇ ਅਗੇਂਸਟ ਕਿ ਨਾ, ਅਤੇ ਉਸ ਜਿਹੜੇ ਡਿਸੀਜਨ ਆਇਆ ਹੈਗਾ ਉਹਦੇ ਮੁਤਾਬਕ ਕੈਨੋਸ਼ਾ ਵਿਸਕੌਨਸਨ ਦੇ ਵਿੱਚ ਜਿਹੜਾ ਇੱਕ ਜੇਕਬ ਬਲੇਕ ਨਾਮ ਦਾ ਕਾਲੇ ਮੂਲ ਦਾ ਨੌਜਵਾਨ ਸੀ ਜਿਸ ਨੂੰ ਪੁਲਿਸ ਵਾਲਿਆਂ ਨੇ 7 ਵਾਰ ਸ਼ਾਟ ਕੀਤਾ ਸੀ
ਤੇ ਉਹਦੀ ਮੌਤ ਹੋ ਗਈ ਸੀ। ਉਸ ਦੇ ਅਗੇਂਸਟ ਜਿਹੜਾ ਪੁਲਿਸ ਆਫੀਸਰ ਸੀ ਜਿਸ ਨੇ ਸ਼ਾਟ ਕੀਤਾ ਸੀ, ਰਸਟਨ ਸ਼ੈਸਕੀ, ਉਸ ਦੇ ਅਗੇਂਸਟ ਕਿਸੇ ਤਰ੍ਹਾਂ ਦੇ ਜਿਹੜੇ ਹੈਗੇ ਆ ਕ੍ਰਿਮੀਨਲ ਚਾਰਜਸ ਨਹੀਂ ਲਾਏ ਗਏ। ਇਹ ਸ਼ੂਟਿੰਗ ਤੋਂ ਬਾਅਦ ਬਹੁਤ ਵੱਡੇ ਜਿਹੜੇ ਪ੍ਰੋਟੈਸਟ ਆ ਆਪਣੇ ਮੁਲਕ ਦੇ ਵਿੱਚ ਹੋਏ ਸੀ। 26 ਅਗਸਤ ਤੋਂ ਲੈ ਕੇ 28 ਅਗਸਤ ਤੱਕ ਬਹੁਤ ਸਾਰੀਆਂ NBA ਦੀਆਂ ਜਿਹੜੀਆਂ ਗੇਮਸ ਸੀਗੀਆਂ ਉਹ ਕੈਂਸਲ ਹੋ ਗਈਆਂ ਸੀ। 100 ਦੇ ਕਰੀਬ ਜਿਹੜੇ NBA ਦੇ EMPLOYEE ਸੀਗੇ ਉਹਨਾਂ ਨੇ ਵਾਕਆਊਟ ਕਰਤਾ ਸੀ ਸੋਲੀਡੈਰਿਟੀ ਇਸ ਨੌਜਵਾਨ ਦੇ ਹੱਕ ਦੇ ਵਿੱਚ। ਇਸੇ ਤਰ੍ਹਾਂ WNBA ਨੇ ਵੀ ਆਪਣੀਆਂ 6 ਦੇ ਕਰੀਬ ਜਿਹੜੀਆਂ ਗੇਮ ਸੀਗੀਆਂ ਅਗਸਤ 26 ਤੋਂ ਲੈ ਕੇ ਅਗਸਤ 27 ਤੱਕ ਪੋਸਟਪੋਨ ਕਰਤੀਆਂ ਸੀਗੀਆਂ। 14 ਦੇ ਕਰੀਬ ਮੇਜਰ ਲੀਗ ਬੇਸਬਾਲ ਗੇਮ ਜਿਹੜੀਆਂ ਆ ਉਹ ਪੋਸਟਪੋਨ ਕਰ ਦਿੱਤੀਆਂ ਗਈਆਂ ਸੀਆਂ ਇਸ ਮੌਤ ਤੋਂ ਬਾਅਦ। ਜੀ, ਪਿੱਠ ਵਿੱਚ ਜਿਹੜੀਆਂ 7 ਗੋਲੀਆਂ ਆ ਇਸ ਪੁਲਿਸ ਅਫਸਰ ਨੇ ਮਾਰੀਆਂ ਸੀ। ਪੁਲਿਸ ਵਾਲਿਆਂ ਨੇ ਆਪਣੀ ਰਿਪੋਰਟ ਦੇ ਵਿੱਚ ਜਿਹੜਾ ਕਿਹਾ ਸੀਗਾ ਵੀ ਜੇਕਬ ਬਲੇਕ ਦੇ ਹੱਥ ਦੇ ਵਿੱਚ ਓਪਨ ਜਿਹੜੀ ਆ ਉਹ ਆਪਣੇ ਸੱਜੇ ਹੱਥ ਦੇ ਵਿੱਚ ਨਾਈਫ ਉਸਨੇ ਫੜੀ ਹੋਈ ਸੀ। ਜੇਕਬ ਬਲੇਕ ਉਹ ਬੰਦਾ ਸੀਗਾ ਜਿਸ ਨੇ 2 ਔਰਤਾਂ ਦੇ ਦਰਮਿਆਨ ਇੱਕ ਹੋ ਰਿਹਾ ਆਰਗੂਮੈਂਟ ਸੀਗਾ ਉਸ ਨੂੰ ਜਿਹੜਾ ਉਹ ਵਿਟਨੈਸ ਕੀਤਾ ਸੀ ਅਤੇ ਉਸ ਨੂੰ ਬ੍ਰੇਕਅਪ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਉਸੇ ਦੌਰਾਨ ਜਿਹੜੀ ਪੁਲਿਸ ਆ ਉੱਥੇ ਪਹੁੰਚੀ ਸੀ ਅਤੇ ਇਸ ਪੁਲਿਸ ਅਫਸਰ ਨੇ ਰਸਟਨ ਸ਼ੈਸਕੀ 31 ਸਾਲ ਇਸ ਦੀ ਜਿਹੜੀ ਆ ਉਮਰ ਆ 31 ਈਅਰ ਓਲਡ ਕਨੋਸ਼ਾ ਪੁਲਿਸ ਅਫਸਰ ਸੀ। ਇਸ ਨੇ ਉਹ ਫਿਰ ਗੋਲੀਆਂ ਜਿਹੜੀਆਂ ਉਦੋਂ ਚਲਾਈਆਂ ਜਿਸ ਕਰਕੇ ਉਸੇ ਵਕਤ ਹੀ ਜਿਹੜੀ ਉਸਦੀ ਮੌਤ ਹੋ ਗਈ। ਗੱਡੀ ਦੇ ਵਿੱਚ ਸੀਗਾ, ਉਸੇ ਟਾਈਮ ਦੱਸਿਆ ਜਾ ਰਿਹਾ ਸੀ ਵੀ ਉਸਦੇ ਪਰਿਵਾਰ ਵਾਲੇ ਜੀਅ ਵੀ ਗੱਡੀ ਦੇ ਵਿੱਚ ਹੀ ਮੌਜੂਦ ਸੀਗੇ। ਸੋ 23 ਅਗਸਤ ਤੋਂ ਇਸ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਸੀ ਅਤੇ ਅੱਜ ਕਹਿੰਦੇ ਆ ਵੀ ਇਸ ਨੂੰ ਕੋਈ ਇਸ ਦੇ ਉੱਤੇ ਕ੍ਰਿਮੀਨਲ ਚਾਰਜਿਸ ਜਿਹੜੇ ਆ ਉਹ ਨਹੀਂ ਲਗਾਏ ਜਾਣਗੇ। ਅਤੇ ਇਸੇ ਦੇ ਚੱਲਦਿਆਂ ਵਿਸਕੌਨਸਨ ਦੇ ਜਿਹੜੇ ਗਵਰਨਰ ਸੀ ਉਹਨਾਂ ਨੇ ਇਹ ਡਿਸੀਜਨ ਆਉਣ ਤੋਂ ਪਹਿਲਾਂ ਕਾਫੀ ਜਿਹੜੇ ਨੈਸ਼ਨਲ ਗਾਰਡ ਆ ਉਹਨਾਂ ਨੂੰ ਐਕਟੀਵੇਟ ਕਰ ਦਿੱਤਾ ਸੀ। ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਵੀ ਸ਼ਾਇਦ ਇੱਥੇ ਅਨਰੈਸਟ ਜਿਹੜੀ ਆ ਉਹ ਹੋ ਸਕਦੀ ਆ। ਕਨੋਸ਼ਾ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਮਾਈਕਲ ਗ੍ਰੇਵਲੀ ਉਹਨਾਂ ਨੇ ਅੱਜ ਇਹ ਅਨਾਊਂਸ ਕੀਤਾ ਆ ਵੀ ਇਸ ਪੁਲਿਸ ਅਫਸਰ ਦੇ ਉੱਤੇ ਕੋਈ ਵੀ ਚਾਰਜਿਸ ਜਿਹੜੇ ਆ ਉਹ ਨਹੀਂ ਲਗਾਏ ਜਾਣਗੇ, ਕੋਈ ਵੀ ਕ੍ਰਿਮੀਨਲ ਚਾਰਜਿਸ ਜਿਹੜੇ ਆ ਉਹ ਨਹੀਂ ਲਗਾਏ ਜਾਣਗੇ। ਇਹਦੇ ਸੰਬੰਧ ਦੇ ਵਿੱਚ ਲੈਬਰੋਨ ਜੇਮਸ ਜਿਹੜੇ ਆ ਲੀਡਿੰਗ ਬॉयਜ਼ ਸੀ NBA ਦੀ, ਉਹਨਾਂ ਨੇ ਅੱਜ ਟਵੀਟ ਕੀਤਾ ਡਾਕਟਰ ਮਾਰਟਨ ਲੂਥਰ ਕਿੰਗ ਜੂਨੀਅਰ ਉਹਨਾਂ ਦੀ ਕੋਟ, ਐਨ ਅਨਜਸਟ ਲਾ ਇਜ਼ ਨਾਟ ਲਾ ਐਟ ਆਲ। ਸੋ ਇਹ ਉਹਨਾਂ ਨੇ ਅੱਜ ਟਵੀਟ ਕੀਤਾ। ਜੀ, ਦੱਸਦੇ ਜਾਈਏ ਫਿਰ ਇਹ ਕਨੋਸ਼ਾ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਸੀ ਉਸੇ ਦੌਰਾਨ ਹੀ ਜਿਹੜਾ ਕਾਇਲ ਰਿਟਨ ਹਾਊਸ ਜਿਸ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਲਈ ਹੋਈ ਰਾਈਫਲ ਆ ਉਸ ਤੋਂ ਜਿਹੜੀ ਸ਼ੂਟ ਕਰਕੇ 2 ਜਾਣਿਆਂ ਦੀ ਹੱਤਿਆ ਜਿਹੜੀ ਆ ਉਹ ਕਰ ਦਿੱਤੀ ਸੀਗੀ। ਸੋ ਇਹ ਕਿਤੇ ਦੇ ਕਿਤੇ ਜਿਹੜੀ ਉਹ ਅੱਗੇ ਚੱਲ ਰਹੀ ਸੀ। ਸੋ ਰਿਟਨ ਹਾਊਸ ਜਿਸ ਦੀ ਉਮਰ 18 ਸਾਲ ਹੁਣ ਦੱਸੀ ਜਾ ਰਹੀ ਆ ਉਸ ਨੂੰ 1st ਡਿਗਰੀ ਰੈਕਲੈਸ ਹੋਮਿਸਾਈਡ, 1st ਡਿਗਰੀ ਇੰਟੈਂਸ਼ਨਲ ਹੋਮਿਸਾਈਡ, ਅਟੈਂਪਟਡ 1st ਡਿਗਰੀ ਇੰਟੈਂਸ਼ਨਲ ਹੋਮਿਸਾਈਡ ਅਤੇ 2 ਕਾਊਂਟਸ ਆਫ 1st ਡਿਗਰੀ ਰੈਕਲੈਸ ਇੰਡੇਂਜਰਿੰਗ ਸੇਫਟੀ ਦੇ ਜਿਹੜੇ ਚਾਰਜਿਸ ਆ ਉਹ ਲਗਾਏ ਗਏ ਹੈਗੇ ਆ। ਇਸ ਗੋਲੀਬਾਰੀ ਦੇ ਵਿੱਚ ਜੋਸਫ ਰੋਸਨਬੌਮ 36 ਸਾਲ, ਐਂਥਨੀ ਹਿਊਬਰ 26 ਸਾਲ ਜਿਹੜੀ ਆ ਉਹਨਾਂ ਦੀ ਮੌਤ ਹੋਈ ਸੀ ਅਤੇ ਗੇਜ ਗ੍ਰੋਸਕਿਊਅਰਟਸ 22 ਸਾਲ ਦਾ ਜਿਹੜਾ ਆ ਉਹ ਕਾਫੀ ਜ਼ਿਆਦਾ ਫੱਟੜ ਹੋਇਆ ਸੀਗਾ। ਅਗਲੀ ਖਬਰ ਜਿਹੜੀ ਆ ਲਾਸ ਐਂਜਲਸ ਤੋਂ ਆ ਰਹੀ ਆ। ਆਪਾਂ ਸਵੇਰੇ ਵੀ ਦੱਸਿਆ ਸੀ ਵੀ ਅਮਰੀਕਾ ਦੇ ਵਿੱਚ ਵੀ ਕੋਈ ਸੋਚ ਸਕਦਾ ਆ ਵੀ ਜਦੋਂ 911 ਕਾਲ ਕਰਕੇ ਐਂਬੂਲੈਂਸ ਤੁਹਾਡੇ ਘਰ ਜਾਵੇ ਅਤੇ ਐਂਬੂਲੈਂਸ ਦੇ ਜਿਹੜੇ EMT ਹੁੰਦੇ ਆ ਉਹ ਚੈੱਕ ਕਰਨ ਵੀ ਨਹੀਂ ਇਹ ਬੰਦੇ ਦੇ ਬਚਣ ਦੇ ਤਾਂ ਬਹੁਤ ਘੱਟ ਚਾਂਸ ਆ। ਸੋ ਅਸੀਂ ਇਸ ਨੂੰ ਹਸਪਤਾਲ ਵੀ ਨਹੀਂ ਲਿਜਾ ਸਕਦੇ ਕਿਉਂਕਿ ਹਸਪਤਾਲ ਦੇ ਵਿੱਚ ਜਗ੍ਹਾ ਹੀ ਹੈ ਨਹੀਂ। ਸੋ ਇਹ ਇੰਸਟਰਕਸ਼ਨਸ ਜਿਹੜੀਆਂ ਆ ਜਿੰਨੀਆਂ ਵੀ ਐਂਬੂਲੈਂਸ ਕੰਪਨੀਆਂ ਉਹਨਾਂ ਨੂੰ ਲਾਸ ਐਂਜਲਸ ਦੀ ਹੈਲਥ ਡਿਪਾਰਟਮੈਂਟ ਵੱਲੋਂ ਦਿੱਤੀਆਂ ਗਈਆਂ ਸੀਆਂ ਵੀ ਜੇ ਮਾੜਾ ਮਨਿਊਟ ਚਾਂਸ ਆ ਬੰਦੇ ਦੇ ਬਚਣ ਦਾ ਅਤੇ ਉਸ ਨੂੰ ਹਸਪਤਾਲ ਨਾ ਲੈ ਕੇ ਆਓ। ਅਤੇ ਹੁਣ ਉਹ ਤੋਂ ਵੀ ਜਿਹੜੀ ਖਤਰਨਾਕ ਵਾਰਨਿੰਗ ਉੱਥੇ ਦੇ ਹਸਪਤਾਲ ਨੇ ਇਸ਼ੂ ਕੀਤੀ ਆ ਕਿ ਸਾਡੇ ਕੋਲ ਹੁਣ ਆਕਸੀਜਨ ਘੱਟ ਗਈ ਹੈਗੀ ਆ। ਸੋ ਆਕਸੀਜਨ ਵੀ ਸਾਡੇ ਕੋਲ ਕਹਿੰਦੇ ਐਕਸਟਰਾ ਹੈ ਨਹੀਂ, ਕਹਿੰਦੇ ਪਈ ਸਿਰਫ ਜਿਹੜੇ ਵਰਸਟ ਕੇਸਡ ਪੇਸ਼ੈਂਟਸ ਆ ਉਹਨਾਂ ਦੇ ਲਈ ਹੀ ਆਕਸੀਜਨ ਯੂਜ਼ ਕਰੋ, ਹਰ ਇੱਕ ਲਈ ਜਿੱਦਾਂ ਆਕਸੀਜਨ ਨਾ ਯੂਜ਼ ਕਰੋ ਜਿਹਦੀ ਥੋੜ੍ਹੀ ਬਹੁਤੀ ਘੱਟਦੀ ਆ, ਜਿਹਦੀ ਬਹੁਤ ਜ਼ਿਆਦਾ ਬੁਰੀ ਕੰਡੀਸ਼ਨ ਆ ਉਸ ਲਈ ਯੂਜ਼ ਕਰੋ। ਸੋ ਇਹ ਦੇਖੋ ਵੀ ਸਿਚੁਏਸ਼ਨ ਇੰਨੀ ਜ਼ਿਆਦਾ ਜਿਹੜੀ ਆ ਬੁਰੀ ਇਸ ਵੇਲੇ ਲਾਸ ਐਂਜਲਸ ਦੇ ਵਿੱਚ ਹੋਈ ਪਈ ਹੈਗੀ ਆ। ਜੀ, ਅਤੇ ਜੇ ਇੱਦਾਂ ਹੀ ਹਾਲਾਤ ਬਣੇ ਰਹੇ, ਲੋਕ ਜਿਹੜੇ ਕੋਵਿਡ ਦੇ ਕਰਕੇ ਹੋਰ ਜ਼ਿਆਦਾ ਬਿਮਾਰ ਹੁੰਦੇ ਰਹੇ, ਹਸਪਤਾਲਾਂ ਜਾਂਦੇ ਰਹੇ
ਤਾਂ ਇਹ ਕਿਤੇ ਅਮਰੀਕਾ ਦੇ ਵਿੱਚ ਥਾਂ ਥਾਂ ਦੇ ਉੱਤੇ ਨੌਬਤ ਜਿਹੜੀ ਉਹ ਨਾ ਆ ਜਾਵੇ। ਇਹ ਇੱਕ ਬਹੁਤ ਵੱਡੀ ਚਿੰਤਾ ਦਾ ਜਿਹੜਾ ਉਹ ਵਿਸ਼ਾ ਆ। ਹੁਣ ਤੱਕ ਕਈ ਮਹੀਨੇ ਹੋ ਗਏ ਆ ਸਿਹਤ ਅਧਿਕਾਰੀਆਂ ਨੂੰ ਰੌਲਾ ਪਾਉਂਦੇ ਹੋਏ, ਪਰ ਕਈ ਲੋਕਾਂ ਦੇ ਜਿਹੜੇ ਉਹ ਕੰਨ ਦੇ ਉੱਤੇ ਜੂੰ ਨਹੀਂ ਸਰਕਦੀ। ਉਹ ਅਜੇ ਵੀ ਇੱਦਾਂ ਹੀ ਸ਼ੋਅ ਕਰ ਰਹੇ ਆ ਜਾਂ ਫੀਲ ਕਰ ਰਹੇ ਆ ਵੀ ਇਹਦਾ ਆਮ ਜਿਹਾ ਹੀ ਜਿਹੜਾ ਸ਼ਾਇਦ ਇਹ ਫਲੂ ਹੈਗਾ ਆ, ਇਹਦੇ ਨਾਲ ਕੁਛ ਨਹੀਂ ਹੁੰਦਾ। ਕਈ ਕਹਿੰਦੇ ਵੀ ਸਿਰਫ 5% ਆ, 5% ਆਬਾਦੀ ਕੀ ਭਾਈ ਕੋਈ ਮਾਇਨੇ ਨਹੀਂ ਰੱਖਦੀ। ਜੇ 5% ਤੁਹਾਡੇ ਪਰਿਵਾਰ ਦੇ ਵਿੱਚੋਂ ਉਹ ਹੋ ਜਾਣ ਜਿਹੜੇ ਜਿਨ੍ਹਾਂ ਦੇ ਜਿਹੜੇ ਜ਼ਿਆਦਾ ਬਿਮਾਰ ਹੋ ਰਹੇ ਆ, ਅਤੇ ਉਹਨਾਂ ਦੇ ਵਿੱਚੋਂ ਉਹ ਲੋਕ ਕਿਤੇ ਨਾ ਹੋ ਜਾਵੇ ਵੀ ਜਿਹੜੇ ਚੜ੍ਹਾਈ ਕਰ ਰਹੇ ਆ, ਅਤੇ ਫਿਰ ਤੁਸੀਂ ਕੀ ਜਿਹੜਾ ਉਹ ਆਖੋਗੇ। ਸੋ ਇਸ ਲਈ ਇਹ ਹਮੇਸ਼ਾ ਦੂਜੇ ਦੇ ਪੈਰਾਂ ਦੇ ਵਿੱਚ ਖੜ੍ਹ ਕੇ ਦੇਖਣ ਦੀ ਜ਼ਰੂਰਤ ਹੁੰਦੀ ਆ, ਖਾਸ ਕਰਕੇ ਜਦੋਂ ਹਾਲਾਤ ਇੱਦਾਂ ਦੇ ਜਿਹੜੇ ਉਹ ਬਣ ਰਹੇ ਹੋਣ। ਅਤੇ ਹੁਣ ਕਿਸੇ ਨੂੰ ਹੋਰ ਕਿਸੇ ਬਿਮਾਰੀ ਕਰਕੇ ਵੀ ਜੇ ਹਸਪਤਾਲ ਜਿਹੜਾ ਉਹ ਨਾ ਪਹੁੰਚ ਸਕਿਆ ਤਾਂ ਦੇਖੋ ਕਿੰਨੀ ਜਿਹੜੀ ਉਹ ਮਾੜੀ ਗੱਲ ਆ। ਇਹ ਅਮਰੀਕਾ ਦੀ ਗੱਲ ਹੋ ਰਹੀ ਆ, ਇਹ ਕੋਈ ਇੰਡੀਆ, ਪਾਕਿਸਤਾਨ ਜਾਂ ਕਿਸੇ ਅਫਰੀਕਾ ਦੇ ਅਜਿਹੇ ਮੁਲਕ ਦੀ ਨਹੀਂ ਆ ਵੀ ਜਿਹੜਾ ਅਜੇ ਡਿਵੈਲਪਿੰਗ ਵੀ ਨਹੀਂ ਆ, ਵੀ ਉਹਨਾਂ ਤੋਂ ਵੀ ਜਿਹੜਾ ਉਹ ਪਿਛੜਿਆ ਹੋਇਆ ਜਿਹੜਾ ਉਹ ਹੈਗਾ। ਸੋ ਭਾਈ ਸਮਝੋ, ਧਿਆਨ ਦਿਓ, ਇਹ ਚੀਜ਼ਾਂ ਜਿਹੜੀਆਂ ਬਹੁਤ ਮਾੜੇ ਹਾਲਾਤਾਂ ਦਾ ਜਿਹੜਾ ਸੰਕੇਤ ਆ ਉਹ ਆਪਾਂ ਨੂੰ ਆਲਰੇਡੀ ਦੇ ਰਹੀਆਂ ਹੈਗੀਆਂ ਆ। ਸੋ ਪੂਰਾ ਮੁਲਕ ਜਿਹੜਾ ਆ USA ਇਸ ਵੇਲੇ ਕਹਿੰਦੇ ਵੀ ਅਨਕੰਟਰੋਲਡ ਸਪਰੈਡ ਸਿਚੁਏਸ਼ਨ 'ਚ ਆ। ਅਮਰੀਕਾ ਕੋ ਕੰਟਰੋਲ ਨਹੀਂ ਹੋ ਰਿਹਾ ਹੈਗਾ ਕਰੋਨਾ ਵਾਇਰਸ। ਐਰੀਜ਼ੋਨਾ ਜਿਹੜੀ ਸਟੇਟ ਆ, ਜਦੋਂ ਪਿਛਲੀ ਵਾਰੀ ਮਾਰਚ ਅਪ੍ਰੈਲ ਦੇ ਵਿੱਚ ਕਰੋਨਾ ਵਾਇਰਸ ਫੈਲਿਆ ਸੀ, ਅਤੇ ਉੱਥੇ ਕਿਤੇ ਕਿਤੇ ਕੇਸ ਲੱਭਦਾ ਸੀ। ਉਹ ਕਹਿੰਦੇ ਸਾਡੇ ਤਾਂ ਗਰਮੀ ਇੰਨੀ ਆ ਵੀ ਸਾਡੇ ਕਰੋਨਾ ਆਣੀ ਨਹੀਂ ਹੈਗੀ। ਪਰ ਉੱਥੇ ਹੁਣ ਸਿਚੁਏਸ਼ਨ ਇੰਨੀ ਬੈਡ ਹੋ ਗਈ ਆ, 1 ਲੱਖ ਪਿੱਛੇ ਜਿਹੜੇ 69 ਲੋਕ ਆ ਉਹ ਉੱਥੋਂ ਜਿਹੜੇ ਆ ਰਹੇ ਹੈਗੇ ਆ। ਅਤੇ ਉੱਥੇ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਵੀ ਇੱਕ ਤਰ੍ਹਾਂ ਨਾਲ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਹੈਗੀ ਆ। ਕੈਲੀਫੋਰਨੀਆ ਦੇ ਗਵਰਨਰ ਨੇ ਤਾਂ ਆਲਰੇਡੀ ਹੁਣ ਕਿਹਾ ਆ ਵੀ ਭਾਈ ਸਾਰੇ ਜਾਣੇ ਜਿਹੜੇ ਆ ਬਚ ਕੇ ਰਹੋ, ਸਾਡੇ ਹੱਥ ਖੜ੍ਹੇ ਹੈਗੇ ਆ। ਬੇ ਏਰੀਏ ਦੇ ਵੀ ਜਿਹੜੇ ਹਸਪਤਾਲ ਹੈਗੇ ਆ ਉਹਨਾਂ ਦੀ ਜਿਹੜੀ ਸਿਚੁਏਸ਼ਨ ਵੀ ਆ ਇਸ ਵੇਲੇ ਬਹੁਤ ਬੈਡ ਜਿਹੜੀ ਚੱਲ ਰਹੀ ਹੈਗੀ ਆ। ਦੂਜੇ ਪਾਸੇ ਜਿਹੜਾ ਵੈਕਸੀਨ ਆ ਉਹਦੀ ਜਿਹੜੀ ਡਿਸਟਰੀਬਿਊਸ਼ਨ ਆ ਉਹਦੀ ਕਾਫੀ ਪ੍ਰੋਬਲਮ ਆ ਰਹੀ ਆ, ਬੜੀ ਸਲੋਅ ਚੱਲ ਰਹੀ ਹੈਗੀ ਆ। ਜਿਸ ਹਿਸਾਬ ਨਾਲ ਸਟੇਟਾਂ ਸੋਚ ਰਹੀਆਂ ਸੀਆਂ ਵੀ ਜਦੋਂ ਜਿੰਨੀ ਜਲਦੀ ਸਾਨੂੰ ਮਿਲ ਜਾਊਗਾ ਵੈਕਸੀਨ ਅਸੀਂ ਨਾਲ ਦੀ ਨਾਲ ਲਾਉਂਦੇ ਜਾਵਾਂਗੇ, ਪਰ ਉਹ ਜਿਹੜਾ ਹਜੇ ਰਿਐਲਿਟੀ ਦੇ ਵਿੱਚ ਨਹੀਂ ਆ ਰਿਹਾ। ਜੀ ਬਿਲਕੁਲ। ਜਿੱਦਾਂ ਆਪਾਂ ਦੱਸਿਆ ਸੀ ਸਵੇਰੇ ਵੀ ਕਿੰਨੇ ਮਿਲੀਅਨ ਜਿਹੜੀਆਂ ਇੱਥੇ ਵੈਕਸੀਨ ਪਹੁੰਚੀਆਂ ਹੋਈਆਂ ਕੈਲੀਫੋਰਨੀਆ 'ਚ, ਪਰ ਅਜੇ ਮਸਾਂ ਹੀ 4-5 ਲੱਖ ਦੇ ਦਰਮਿਆਨ ਜਿਹੜੀਆਂ ਐਡਮਿਨਿਸਟਰ ਕੀਤੀਆਂ ਜਾ ਸਕੀਆਂ ਨੇ। ਸੋ ਇਹ ਜਿਹੜੀ ਸਥਿਤੀ ਆ ਇਸ ਟਾਈਮ ਬਣੀ ਪਈ ਆ। ਸੋ ਇੱਕ ਇਕੱਲਾ UK ਵਾਲਾ ਹੀ ਵੇਰੀਐਂਟ ਨਹੀਂ ਹਰਜੋਤ ਸਿੰਘ ਜੀ, ਇੱਕ ਸਾਊਥ ਅਫਰੀਕਾ ਦਾ ਜਿਹੜਾ ਕਰੋਨਾ ਵਾਇਰਸ ਵੇਰੀਐਂਟ ਹੈਗਾ ਆ, ਉਸ ਦੇ ਕਰਕੇ ਵੀ ਜਿਹੜੇ ਕਹਿ ਲਓ ਵੀ ਸਿਹਤ ਜਗਤ ਦੇ ਹੈਗੇ ਅਧਿਕਾਰੀ ਆ, ਉਹਨਾਂ ਦੇ ਵਿੱਚ ਚਿੰਤਾ ਜਿਹੜੀ ਆ ਉਹ ਪਾਈ ਜਾ ਰਹੀ ਹੈਗੀ ਆ। ਅਗਲੀ ਜੀ ਹਰਜੋਤ ਸਿੰਘ, ਮੈਂ ਕਰੈਕਸ਼ਨ ਕਰਨੀ ਸੀ, ਜਿਹੜੀ ਐਰੀਜ਼ੋਨਾ ਵਾਲੀ ਖਬਰ ਸੀ ਨਾ, ਵੀ 1 ਲੱਖ ਦੇ ਪਿੱਛੇ 69 ਜਾਣੇ ਜਿਹੜੇ ਆ ਹਸਪਤਾਲ 'ਚ ਐਡਮਿਟ ਹੋ ਰਹੇ ਹੈਗੇ ਆ। ਕਈਆਂ ਨੂੰ ਤਾਂ ਪਤਾ ਵੀ ਜਦੋਂ ਕਰੋਨਾ ਹੁੰਦਾ ਮਾਈਲਡ ਹੁੰਦਾ, ਪਤਾ ਨਹੀਂ ਲੱਗਦਾ ਜਾਂ ਹਸਪੀਟਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਪਰ ਜੇ 1 ਲੱਖ ਦੇ ਪਿੱਛੇ 69 ਜਾਣੇ ਐਡਮਿਟ ਹੋ ਰਹੇ ਆ ਅਤੇ ਮਿਲੀਅਨਸ ਆਫ ਲੋਕ ਜਿਹੜੇ ਆ ਹਰ ਰੋਜ਼ ਪੋਜ਼ੀਟਿਵ ਪਾਏ ਜਾ ਰਹੇ ਆ, ਤਾਂ ਇਹ ਜਿਹੜੀ ਸਿਚੁਏਸ਼ਨ ਆ ਹਸਪਤਾਲਾਂ ਦੀ ਬਹੁਤ ਬੁਰੀ ਹੋਊਗੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਆਈ ਸੀ ਵੀ ਜਿਹੜੀ ਇਨੈਗੂਰੇਸ਼ਨ ਵਾਲੇ ਦਿਨ, ਜਿਸ ਦਿਨ ਜੋ ਬਾਈਡਨ ਹੋਣਾ ਨੇ ਸਹੁੰ ਚੁੱਕਣੀ ਆ, ਵੀ ਟਰੰਪ ਹੁਣੀ ਜਿਹੜੇ ਸਕਾਟਲੈਂਡ ਦੇ ਵਿੱਚ ਗੋਲਫ ਖੇਡਣ ਜਾਣਗੇ। ਪਰ ਉੱਥੇ ਸਕਾਟਲੈਂਡ ਦੇ ਜਿਹੜੇ ਲੀਡਰ ਉਹਨਾਂ ਨੇ ਕਿਹਾ ਵੀ ਗੋਲਫ ਕੋਈ ਅਸੈਂਸ਼ੀਅਲ ਟਰੈਵਲ ਨਹੀਂ ਆ, ਅਤੇ ਉਹਨਾਂ ਨੇ ਫਰਵਰੀ ਤੱਕ ਉੱਥੇ ਇੰਟਰਨੈਸ਼ਨਲ ਟਰੈਵਲ ਹੀ ਜਿਹੜਾ ਉਹ ਬੰਦ ਕਰ ਦਿੱਤਾ ਆ। ਅਤੇ ਹੁਣ ਵਾਈਟ ਹਾਊਸ ਵਾਲੇ ਜਿਹੜੇ ਇਹ ਡਿਨਾਈ ਕਰ ਰਹੇ ਨੇ ਇਸ ਰਿਪੋਰਟ ਨੂੰ ਵੀ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਆ ਵੀ ਉਸ ਦਿਨ ਸਹੁੰ ਚੁੱਕਣ ਵਾਲੇ ਦਿਨ ਜਿਹੜੇ ਆ ਉੱਥੇ ਉਹਨਾਂ ਦੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਟਰਨਬੈਰੀ ਗੋਲਫ ਰਿਜ਼ੋਰਟ ਹੈਗਾ ਆ ਉੱਥੇ ਜਾਣਗੇ। ਇਹ ਮੁੱਦਾ ਉਦੋਂ ਗਰਮਾਇਆ ਜਦੋਂ ਇਹ ਰਿਪੋਰਟਾਂ ਸਾਹਮਣੇ ਆਈਆਂ ਵੀ ਜਿਹੜਾ ਗਲਾਸਗੋ ਸਕਾਟਲੈਂਡ ਦੇ ਵਿੱਚ ਹੈਗਾ ਆ, ਉੱਥੇ ਦੇ ਇੱਕ ਏਅਰਪੋਰਟ ਦੇ ਵਿੱਚ ਉਹਨਾਂ ਨੂੰ ਆਖਿਆ ਗਿਆ ਸੀਗਾ ਵੀ US ਦਾ ਮਿਲਟਰੀ ਬੋਇੰਗ 757 ਏਅਰਕ੍ਰਾਫਟ ਆ ਉਹ 19 ਜਨਵਰੀ ਨੂੰ ਲੈਂਡ ਕਰ ਸਕਦਾ ਹੈ, ਯਾਨੀ ਕਿ ਜਿਸ ਦਿਨ ਸਹੁੰ ਚੁੱਕਣੀ ਆ ਜੋ ਬਾਈਡਨ ਹੋਣਾ ਨੇ ਉਤੋਂ ਇੱਕ ਦਿਨ ਪਹਿਲਾਂ। ਸੋ ਇਹ ਜਿਹੜਾ ਦੇਖਿਆ ਗਿਆ, ਪਰ ਹੁਣ ਕਿਤੇ ਨਾ ਕਿਤੇ ਲੱਗਦਾ ਵੀ ਉਹਨਾਂ ਦੇ ਇਹ ਵਾਲੇ ਟਰੈਵਲ ਪਲਾਨ ਦੇ ਉੱਤੇ ਜਿਹੜੇ ਸਕਾਟਲੈਂਡ ਵਾਲਿਆਂ ਨੇ ਪਾਣੀ ਜਿਹੜਾ ਉਹ ਫੇਰ ਦਿੱਤਾ ਆ। ਪਰ ਇਹ ਵੀ ਹੋ ਸਕਦਾ ਹੈ ਵੀ ਇਸ ਇਨਾਗੂਰੇਸ਼ਨ ਨੂੰ ਸਨੱਬ ਕਰ ਜਾਣ। ਉੱਧਰੋਂ ਜਿਹੜੇ ਜਿਮੀ ਕਾਰਟਰ ਅਤੇ ਉਹਨਾਂ ਦੀ ਵਾਈਫ ਆ, ਉਹਨਾਂ ਨੇ ਆਲਰੇਡੀ ਅਨਾਊਂਸ ਕੀਤਾ ਵੀ ਉਹ ਜੋ ਬਾਈਡਨ ਦੀ ਇਨਾਗੂਰੇਸ਼ਨ ਦੇ ਉੱਤੇ ਨਹੀਂ ਜਾ ਸਕਣਗੇ। ਆਈ ਥਿੰਕ ਉਦੋਂ ਉਹਨਾਂ ਨੇ ਆਪਣੀ ਸਿਹਤ ਦਾ ਹਵਾਲਾ ਜਿਹੜਾ ਹੈ ਉਹ ਦਿੱਤਾ ਹੈਗਾ ਆ।
ਜੀ ਬਿਲਕੁਲ, ਜਿਮੀ ਕਾਰਟਰ ਇਸ ਵੇਲੇ 90 ਪਲੱਸ ਹੈਗੇ ਆ ਤੇ ਉਹਨਾਂ ਦੀ ਸਿਹਤ ਜਿਹੜੀ ਕਾਫੀ ਕਮਜ਼ੋਰ ਆ। ਅਗਲੀ ਖਬਰ ਜਿਹੜੀ ਆ ਹਾਂਗਕਾਂਗ ਤੋਂ ਆ ਰਹੀ ਆ। ਹਾਂਗਕਾਂਗ ਕਰੋਨਾ ਵਾਇਰਸ ਨੇ ਜਿੱਥੇ ਸੱਚਮੁੱਚ ਹੀ ਲੋਕਾਂ ਦੇ ਵਿੱਚ ਜਿਹੜਾ ਇੰਨਾ ਘਬਰਾਹਟ ਵੀ ਲਿਆਂਦੀ ਆ, ਇੰਨੀਆਂ ਮੌਤਾਂ ਵੀ ਲਿਆਂਦੀਆਂ, ਉੱਥੇ ਜਿਹੜੇ ਵੱਡੇ ਵੱਡੇ ਮੁਲਕਾਂ ਦੇ ਲੀਡਰ ਆ, ਉਹਨਾਂ ਨੇ ਮਨ ਮਰਜ਼ੀਆਂ ਵੀ ਬਹੁਤ ਕੀਤੀਆਂ। ਧੱਕਾ ਵੀ ਕਰੋਨਾ ਵਾਇਰਸ ਦੇ ਨਾਂ 'ਤੇ ਕੀਤਾ ਹੈ। ਆਪਾਂ ਦੇਖ ਹੀ ਰਹੇ ਇੰਡੀਆ 'ਚ ਕੀ ਕੁਝ ਹੋ ਰਿਹਾ ਹੈਗਾ। ਇਸੇ ਤਰ੍ਹਾਂ ਹਾਂਗਕਾਂਗ ਦੇ ਵਿੱਚ ਅੱਜ ਹਾਂਗਕਾਂਗ, ਪਹਿਲਾਂ ਤਾਂ ਉੱਥੇ ਜਿਹੜੀ ਇਲੈਕਸ਼ਨ ਹੋਣੀ ਸੀ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਤੇ ਜਿੰਨੇ ਵੀ ਆਪੋਜੀਸ਼ਨ ਦੇ ਲੀਡਰ ਸੀ ਉਹਨਾਂ ਨੂੰ ਫੜ ਕੇ ਅਰੈਸਟ ਕਰ ਲਿਆ ਵੀ ਕਰੋਨਾ ਵਾਇਰਸ ਹੈਗੀ ਆ। ਤੇ ਹੁਣ ਤੋਂ ਥੋੜ੍ਹਾ ਸਮਾਂ ਪਹਿਲਾਂ ਦੀ ਖਬਰ ਹੈਗੀ ਆ, ਇੱਕ ਨਵਾਂ ਜਿਹੜਾ ਲਾ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਲਾ ਬਣਾਇਆ ਸੀ ਹਾਂਗਕਾਂਗ ਨੇ, ਤੇ ਉਹਦੇ ਅੰਡਰ ਜਿੰਨੇ ਵੀ ਕੋਈ ਮਾੜਾ ਮੋਟਾ ਗੌਰਮੈਂਟ ਦੇ ਉਲਟ ਬੋਲਦਾ ਹੈਗਾ ਆ, ਉਸ ਨੂੰ ਫੜ ਕੇ ਅੰਦਰ ਕਰ ਦਿੱਤਾ ਗਿਆ ਹੈਗਾ ਆ ਵੀ ਜੀ ਤੁਸੀਂ ਕਿਸੇ ਜਿਹੜੀ ਗੌਰਮੈਂਟ ਆ ਉੱਥੇ ਦੀ ਉਹਦੇ ਅਗੇਂਸਟ ਨਹੀਂ ਬੋਲ ਸਕਦੇ। ਜੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਾਊਦੀ ਅਰੇਬੀਆ ਅਤੇ ਕਤਰ ਨੇ 3 ਸਾਲਾਂ ਦੇ ਜਿਹੜੇ ਆ ਆਪਣੇ ਰੇੜਕੇ ਤੋਂ ਬਾਅਦ ਦੇ ਵਿੱਚ ਆਪਣੇ ਜਿਹੜੇ ਡਿਪਲੋਮੈਟਿਕ ਟਾਈਜ਼ ਆ ਉਹਨਾਂ ਨੂੰ ਮੁੜ ਬਹਾਲ ਕਰਨ ਦੇ ਸੰਕੇਤ ਜਿਹੜੇ ਆ ਉਹ ਦੇ ਦਿੱਤੇ ਹੈਗੇ ਆ। ਯਾਦ ਹੋਣਾ ਵੀ ਜਦੋਂ ਇਹਨਾਂ ਦੇ ਦਰਮਿਆਨ ਰੇੜਕਾ ਪਿਆ ਸੀਗਾ, ਕੋਈ ਵੀ ਜਹਾਜ਼ ਨੂੰ ਕਤਰ ਦੇ ਵਿੱਚੋਂ ਜਾਣ ਦੀ ਜਿਹੜੀ ਇਜਾਜ਼ਤ ਆ ਉਹ ਨਹੀਂ ਸੀ ਜਿਹੜੀ ਉਹ ਦਿੱਤੀ ਗਈ। ਕਹਿੰਦੇ ਕੁਵੈਤ ਨੇ ਇਹਨਾਂ ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜੀ ਵਿਚੋਲਗੀ ਕੀਤੀ ਆ ਅਤੇ ਇਹਨਾਂ ਨੇ ਮੁੜ ਦੁਬਾਰਾ ਜਿਹੜਾ ਆ ਇਹ ਜਿਹੜੇ ਰਿਸ਼ਤੇ ਆ ਉਹ ਬਹਾਲ ਕੀਤੇ ਆ। ਸਾਊਦੀ ਅਰੇਬੀਆ ਕਹਿੰਦੇ ਆ ਉਹਨਾਂ ਨੇ ਆਪਣੀ ਏਅਰ ਸਪੇਸ ਆ ਇਹਨਾਂ ਦੇ ਜਹਾਜ਼ਾਂ ਦੇ ਲਈ ਇੱਧਰੋਂ ਭਰ ਰਹੀਆਂ ਉਡਾਨਾਂ ਦੇ ਲਈ ਓਪਨ ਕਰ ਦਿੱਤੀ ਆ ਅਤੇ ਸੀ ਅਤੇ ਲੈਂਡ ਬਾਰਡਰਸ ਨੂੰ ਵੀ ਜਿਹੜਾ ਉਹ ਮੁੜ ਦੁਬਾਰਾ ਜਿਹੜਾ ਉਹ ਚਾਲੂ ਕਰ ਦਿੱਤਾ ਹੈਗਾ ਆ। ਉਸ ਟਾਈਮ ਦੇ ਉੱਤੇ ਸਾਊਦੀ ਅਰੇਬੀਆ, UAE, ਬਹਿਰੀਨ ਅਤੇ ਇਜਿਪਟ ਇਹਨਾਂ ਸਾਰਿਆਂ ਨੇ ਡਿਪਲੋਮੈਟਿਕ ਟਰੇਡ ਅਤੇ ਟਰੈਵਲ ਬਲੋਕੇਡ ਜਿਹੜਾ ਆ ਰੋਕਾਂ ਜਿਹੜੀਆਂ ਆ ਕਤਰ ਦੇ ਨਾਲ ਜਿਹੜੀਆਂ ਉਹ ਲਾ ਦਿੱਤੀਆਂ ਸੀ। ਉਸ ਟਾਈਮ ਦੇ ਉੱਤੇ ਇਹਨਾਂ ਨੇ ਦੋਸ਼ ਦਿੱਤੇ ਸੀਗੇ ਵੀ ਇਹ ਅੱਤਵਾਦੀ ਜਿਹੜੀਆਂ ਆ ਜਥੇਬੰਦੀਆਂ ਜਾਂ ਟੈਰਰਿਜ਼ਮ ਨੂੰ ਇਹ ਸਪੋਰਟ ਕਰ ਰਹੇ ਨੇ। ਜੀ ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਨਵਾਂ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਉਹ ਸਾਈਨ ਕੀਤਾ ਹੈਗਾ, ਜਿਹਦੇ ਮੁਤਾਬਕ ਚਾਈਨਾ ਦੀਆਂ 6 ਕੰਪਨੀਆਂ ਜਿਹੜੀਆਂ ਆ ਉਹਨਾਂ ਦੇ ਉੱਤੇ ਬਲੌਕ ਕਰ ਦਿੱਤਾ ਹੈ ਵੀ ਉਹ ਕਿਸੇ ਤਰ੍ਹਾਂ ਦਾ ਟ੍ਰਾਂਜੈਕਸ਼ਨ ਨਹੀਂ ਕਰ ਸਕਦੀਆਂ, ਜਿਹਦੇ ਵਿੱਚ ਅਲੀਪੇ, ਵੀਚੈਟ ਪੇ, ਇੱਦਾਂ ਦੀਆਂ ਜਿਹੜੀਆਂ ਮੇਨ ਕੰਪਨੀਆਂ ਹੈਗੀਆਂ, ਕੈਮ ਸਕੈਨਰ, ਕਿਊ ਵਾਲਟ, ਸ਼ੇਅਰਏਟ, ਟੈਂਸੈਂਟ, ਕਿਊ, ਬੀਮੇਟ ਅਤੇ WPS ਆਫਿਸ। ਸੋ ਕਹਿੰਦੇ ਵੀ ਜਿਹੜੇ ਚਾਈਨਾ ਵਾਲੇ ਆ ਉਹ ਸਾਡਾ ਜਿਹੜਾ ਆ ਚੋਰੀ ਕਰ ਰਹੇ ਸਮਾਨ ਬਹੁਤ ਕੁਛ ਰਿਸਰਚ ਦਾ, ਅਤੇ ਇਸ ਕਰਕੇ ਜਿਹੜੀਆਂ ਆ ਅਸੀਂ ਇਹਨਾਂ ਕੰਪਨੀਆਂ ਨੂੰ ਕਿਸੇ ਤਰ੍ਹਾਂ ਦਾ ਵੀ ਟ੍ਰਾਂਜੈਕਸ਼ਨ ਕਰਨ ਤੋਂ ਬੈਨ ਕਰਨ ਜਾ ਰਹੇ ਹੈਗੇ ਆ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਕਰਾਮੈਂਟੋ ਦੇ ਵਿੱਚ ਇੱਕ ਜਿਹੜੀ ਔਰਗਨਾਈਜੇਸ਼ਨ ਆ ਫਾਈਂਡ ਆਊਟ ਫਾਰਮਸ ਕਰਕੇ, ਉਹ ਕਹਿੰਦੇ ਵੀ ਉਹ ਲੋਕਾਂ ਦੇ ਘਰਾਂ ਦੇ ਵਿੱਚੋਂ ਜਿਹੜਾ ਫਰੂਟ ਆ ਜਿਹੜਾ ਕਈ ਵਾਰੀ ਵਿਅਰਥ ਹੀ ਜਿਹੜਾ ਉਹ ਚਲ ਜਾਂਦਾ ਆ, ਖਰਾਬ ਹੋ ਜਾਂਦਾ ਜਾਂ ਯੂਜ਼ ਨਹੀਂ ਕੀਤਾ ਜਾਂਦਾ, ਉਹ ਲੋਕਾਂ ਦੇ ਘਰਾਂ 'ਚੋਂ ਪਿਕ ਕਰਕੇ ਲੋੜਵੰਦ ਜਿਹੜੀਆਂ ਆ ਫੈਮਲੀਜ਼ ਆ ਪਰਿਵਾਰਾਂ ਤੱਕ ਉਹ ਪਹੁੰਚਾ ਰਹੇ ਹੈਗੇ ਆ। ਕਹਿੰਦੇ ਵੀ ਉਹਨਾਂ ਨੂੰ ਇਨਫੈਕਟ ਹੋਮ ਓਨਰਸ ਖੁਦ ਕਾਲ ਕਰਕੇ ਜਿਹੜੇ ਉਹ ਕਹਿ ਰਹੇ ਆ ਵੀ ਸਾਡੇ ਬੈਕਯਾਰਡਸ ਦੇ ਵਿੱਚੋਂ ਜਿਹੜਾ ਫਰੂਟ ਵਗੈਰਾ ਆ ਓਵਰਫਲੋ ਕਰ ਰਿਹਾ ਆ, ਵੀ ਉਹ ਆ ਕੇ ਤੁਸੀਂ ਲੈ ਜਾਓ। ਅਤੇ ਕਹਿੰਦੇ ਉਹਨਾਂ ਦੇ ਵਲੰਟੀਅਰ ਫਿਰ ਉਸ ਘਰ 'ਚ ਜਾਂਦੇ ਨੇ ਅਤੇ ਫਿਰ ਉਸ ਪਾਸੇ ਉਹ ਉੱਥੋਂ ਜਾ ਕੇ ਫਿਰ ਲੋੜਵੰਦਾਂ ਤੱਕ ਜਿਹੜਾ ਉਹ ਦਿੰਦੇ ਨੇ। ਅਤੇ ਕਹਿੰਦੇ ਓਵਰਆਲ ਇੱਕ ਸਾਊਥ ਓਕ ਪਾਰਕ ਦੇ ਵਿੱਚ ਫ੍ਰੀ ਫਰੂਟ ਸਟੈਂਡ ਹਰ ਮਹੀਨੇ ਜਿਹੜਾ ਉੱਥੇ ਲਾਇਆ ਜਾਂਦਾ, ਜਿੱਥੇ ਜ਼ਰੂਰਤਮੰਦ ਆ ਉੱਥੋਂ ਲੈ ਜਾਂਦੇ ਆ। ਕਹਿੰਦੇ ਵੀ ਇਹਨਾਂ ਦਾ ਇਹ ਮੁੱਖ ਉਦੇਸ਼ ਇਹੀ ਆ ਵੀ ਹਜ਼ਾਰਾਂ ਹੀ ਪਾਊਂਡ ਜਿਹੜਾ ਰਾਈਟ ਨਾਓ ਫਰੂਟ ਆ ਜਿਹੜਾ ਖਰਾਬ ਹੋ ਜਾਂਦਾ, ਅਦਰਵਾਈਜ਼ ਵਰਤਿਆ ਨਹੀਂ ਜਾਂਦਾ, ਉਹ ਉਸ ਨੂੰ ਬਚਾ ਲਿਆ ਜਾਵੇ ਅਤੇ ਲੋੜਵੰਦਾਂ ਤੱਕ ਜਿਹੜਾ ਆ ਉਸ ਨੂੰ ਪਹੁੰਚਾ ਦਿੱਤਾ ਜਾਵੇ। ਸੋ ਇੱਕ ਹੋਰ ਔਰਗਨਾਈਜੇਸ਼ਨ ਸੈਕਰਾਮੈਂਟੋ ਨੇਬਰ ਜਿਹੜਾ ਆ ਉਹ ਵੀ ਇਸ ਚੀਜ਼ ਦੇ ਵਿੱਚ ਜਿਹੜੀ ਮਦਦ ਕਰਦੇ ਆ। ਸੋ ਜਿਹੜੇ ਵੀ ਆਪਣੇ ਸੈਕਰਾਮੈਂਟੋ ਇਲਾਕੇ ਦੇ ਵਿੱਚ ਲੋਕ ਰਹਿੰਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਇੱਦਾਂ ਕਾਫੀ ਜ਼ਿਆਦਾ ਜੇ ਫਰੂਟ ਪਿਆ ਆ, ਓਵਰਫਲੋ ਜਿਹੜਾ ਉਹ ਹੋ ਰਿਹਾ ਆ, ਉਹ ਵੀ ਫਾਈਂਡ ਆਊਟ ਫਾਰਮਸ ਵਰਗੀ ਜਿਹੜੀ ਔਰਗਨਾਈਜੇਸ਼ਨ ਨੂੰ ਸੱਦ ਕੇ ਉਹਨਾਂ ਤੱਕ ਪਹੁੰਚਾ ਦਿਓ। ਨਾਲੇ ਤੁਹਾਡਾ ਫਰੂਟ ਵੀ ਜਿਹੜਾ ਉਹ ਵਰਤ ਹੋ ਜਾਊਗਾ ਅਤੇ ਕਿਸੇ ਜ਼ਰੂਰਤਮੰਦ ਦੇ ਜਿਹੜਾ ਪਰਿਵਾਰ ਨੂੰ ਜਿਹੜਾ ਉਹ
ਮਿਲ ਜਾਵੇਗਾ। ਤੇ ਬਹੁਤ ਹੀ ਵਧੀਆ ਜਿਹੜਾ ਇਨੀਸ਼ੀਏਟਿਵ ਆ, ਆਪਾਂ ਨੂੰ ਵੀ ਕਰਨਾ ਚਾਹੀਦਾ। ਆਪਾਂ ਦੇਖਦੇ ਹਾਂ ਵੀ ਆਪਣੇ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਫਰੂਟ ਲੱਗੇ ਹੁੰਦੇ ਆ, ਕੋਈ ਸੰਤਰੇ ਆ, ਐਪਲ ਆ, ਜੀ ਲੈਮਨ ਆ, ਉਹ ਉੱਦਾਂ ਸੜ ਸੜ ਕੇ ਡਿੱਗਦੇ ਰਹਿੰਦੇ ਹੈਗੇ ਆ। ਸੋ ਜ਼ਰੂਰ ਇੱਦਾਂ ਦੀ ਜਿਹੜੀ ਆਰਗੇਨਾਈਜੇਸ਼ਨ ਸੈਕਰਾਮੈਂਟੋ ਏਰੀਏ 'ਚ ਜਿਹੜੇ ਹੈਗੇ ਆ, ਉਹ ਉਸ ਆਰਗੇਨਾਈਜੇਸ਼ਨ ਨੂੰ ਕਾਲ ਕਰ ਸਕਦੇ ਆ। ਉਹ ਆਪ ਆ ਕੇ ਤੋੜ ਕੇ ਵੀ ਜਾਊਗੇ। ਨਾਲੇ ਇਹ ਆ ਵੀ ਜਦੋਂ ਫਰੂਟ ਤੁਹਾਡੇ ਟਰੀ ਦਾ ਲੱਥਦਾ ਹੈਗਾ ਤੇ ਨੈਕਸਟ ਟਾਈਮ ਫਿਰ ਹੋਰ ਵੀ ਵਧੀਆ ਫਰੂਟ ਜਿਹੜਾ ਲੱਗਦਾ ਹੈਗਾ ਜੀ। ਆ। ਸੋ ਉਹਨਾਂ ਦੀ ਵੈਬਸਾਈਟ ਹੈਗੀ ਉਹਦਾ findoutfarms.com। ਇਸ ਦੇ ਉੱਤੇ ਜਾ ਕੇ ਤੁਸੀਂ ਹੋਰ ਜਾਣਕਾਰੀ ਵੀ ਉੱਥੋਂ ਪ੍ਰਾਪਤ ਕਰ ਸਕਦੇ ਜਾਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੈਗੇ ਆ। ਅਤੇ ਹੁਣ ਜਿਹੜਾ ਆਪਣਾ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਮਾਪਤ ਹੈਗਾ ਆ। ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੀ ਸਟਾਕ ਥੋੜ੍ਹੀ ਜਿਹੀ ਮਾਰਕੀਟ, ਅਪਡੇਟ ਕਰਦੇ ਜਾਓ। ਜੀ ਬਿਲਕੁਲ ਜੀ। ਸੋ ਅੱਜ ਸਟਾਕ ਮਾਰਕੀਟ ਦੇ ਵਿੱਚ ਕੱਲ੍ਹ ਦੇ ਨਾਲੋਂ ਜਿਹੜਾ ਬੈਟਰ ਰਿਹਾ, ਗ੍ਰੀਨ ਦੇ ਵਿੱਚ ਰਹੀ ਆ। 167 ਪੁਆਇੰਟਾਂ ਦਾ ਜਿਹੜਾ ਇਸ ਦੇ ਵਿੱਚ ਇਜ਼ਾਫਾ ਜਿਹੜਾ ਉਹ ਦੇਖਿਆ ਗਿਆ। 30,391 ਦੇ ਉੱਤੇ ਇਹ ਬੰਦ ਹੋਈ ਆ। ਨੈਸਡੈਕ ਦੇ ਵਿੱਚ 120 ਪੁਆਇੰਟਾਂ ਦਾ ਵਾਧਾ ਹੋਇਆ। 12,819 ਦੇ ਉੱਤੇ ਇਹ ਬੰਦ ਹੋਈ ਆ। S&P ਦੇ ਵਿੱਚ 26 ਪੁਆਇੰਟਾਂ ਦਾ ਵਾਧਾ ਹੋਇਆ। 3726 ਦੇ ਉੱਤੇ ਇਹ ਜਿਹੜੀ ਕਲੋਜ਼ ਹੋਈ ਆ। ਸੋਨੇ ਦੀ ਕੀਮਤ $1952 ਪ੍ਰਤੀ ਆਊਂਸ ਰਹੀ ਹੈਗੀ ਆ। ਜੀ, ਇਸੇ ਤਰ੍ਹਾਂ ਇੱਕ $US ਦੀ ਕੀਮਤ ਇੰਡੀਆ ਦੇ 73 ਰੁਪਏ 19 ਪੈਸੇ ਦੇ ਬਰਾਬਰ ਰਹੀ ਹੈ। ਇੱਕ $US ਦੀ ਕੀਮਤ ਆਪਣੇ ਗੁਆਂਢੀ ਮੁਲਕ ਦੇ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਆ। ਜਾਂਦੇ ਜਾਂਦੇ ਫਿਰ ਆਪਾਂ ਇਲੈਕਸ਼ਨ ਦੀ ਥੋੜ੍ਹੀ ਜਿਹੀ ਅਪਡੇਟ ਕਰਦਾ ਜਾਵਾਂ। ਜੀ ਜਿਹੜੀ ਲੇਟੈਸਟ ਇਲੈਕਸ਼ਨ ਰਿਜ਼ਲਟ ਆਈ ਹੈਗੀ ਆ, ਡੇਵਿਡ ਪਰਡਿਊ ਜਿਹੜੇ ਰਿਪਬਲਿਕਨ ਪਾਰਟੀ ਦੇ ਆ, ਉਹ ਹੁਣ ਥੋੜ੍ਹਾ ਜਿਹਾ ਉੱਪਰ ਚੱਲ ਗਏ ਆ। ਉਹਨਾਂ ਕੋਲ 14,73,237 ਵੋਟਾਂ ਆ। ਅਤੇ ਜੌਨ ਔਸਫ ਦੇ ਕੋਲ 14,39,419 ਆ। ਰਿਪੋਰਟਿੰਗ 69% ਹੋਈ ਆ, ਹਜੇ 31% ਰਹਿੰਦੀ ਆ। ਇਸੇ ਤਰ੍ਹਾਂ ਜਿਹੜੀ ਬੀਬੀ ਹੈਗੀ ਕੈਲੀ ਲੋਫਲਰ, ਉਹਦੇ ਕੋਲ 14,62,521 ਅਤੇ ਰਾਫੇਲ ਵਰਨੋਕ ਦੇ ਕੋਲ 14,50,281 ਵੋਟਾਂ ਆ। ਸਿਰਫ 69% ਰਿਪੋਰਟਿੰਗ ਆ, 31% ਰਿਪੋਰਟਿੰਗ ਰਹਿੰਦੀ ਆ। ਜੀ 1.4 ਮਿਲੀਅਨ ਦੇ ਤਕਰੀਬਨ ਜਿਹੜੀਆਂ ਅਜੇ ਵੋਟਾਂ ਗਿਣਨੀਆਂ ਬਾਕੀ ਆ। ਸੋ ਪਰ ਇਸ ਮੌਕੇ ਜਦੋਂ ਆਪਾਂ ਹੁਣ ਖਬਰਾਂ ਕਰ ਰਹੇ ਹਾਂ, GOP ਦੇ ਜਿਹੜੇ ਕੈਂਡੀਡੇਟ ਆ ਦੋਨੋਂ ਹੀ ਉਹ ਲੀਡ ਦੇ ਵਿੱਚ ਆ ਚੁੱਕੇ ਨੇ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।